Viewers, welcome back in our program. And ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਬਰਮਿੰਗਮ ਇੰਗਲੈਂਡ ਤੋਂ ਬੀਬੀ ਨਰਲੇਵ ਕੌਰ ਸੰਧੂ ਜੀ ਦੀ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ। ਇਹਨਾਂ ਨੂੰ ਖੁਸ਼ੀ ਹੈ ਕਿ ਅਸੀਂ ਸਿੱਖ ਸਮਾਜ ਵਿਚਲੇ ਅੰਦਰੂਨੀ ਮਸਲਿਆਂ ਦੀ ਗੱਲ ਵੀ ਕਰਦੇ ਹਾਂ, ਸਿਰਫ ਸਿਆਸੀ ਮਸਲਿਆਂ ਤੱਕ ਹੀ ਸੀਮਿਤ ਨਹੀਂ ਹਾਂ। ਇਹਨਾਂ ਦਾ ਸਵਾਲ ਹੈ, ਕਈ ਹਾਲਾਤਾਂ ਵਿੱਚ ਸਿੱਖ ਬੀਬੀਆਂ ਸਿੱਖ ਬੰਦਿਆਂ ਨਾਲੋਂ ਵੀ ਜ਼ਿਆਦਾ ਨਿਘਾਰ ਵਿੱਚ ਹਨ। ਮੈਂ ਕੁਝ ਪਰਿਵਾਰਾਂ ਬਾਰੇ ਜਾਣਦੀ ਹਾਂ ਜਿੱਥੇ ਪਤਿਤ ਸਿੱਖ ਕੇਸ ਦੁਬਾਰਾ ਰੱਖਣਾ ਚਾਹੁੰਦੇ ਹਨ, ਪਰ ਉਹਨਾਂ ਦੀਆਂ ਘਰ ਵਾਲੀਆਂ ਇਸ ਲਈ ਰਾਜ਼ੀ ਨਹੀਂ ਹੁੰਦੀਆਂ। ਕੁਝ ਕੇਸਾਂ ਵਿੱਚ ਤਾਂ ਇਸ ਮਾਮਲੇ ਵਿੱਚ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਇਸ ਦਾ ਕੀ ਕਾਰਨ ਹੈ ਤੇ ਕੀ ਇਲਾਜ ਹੈ? ਹਾਂ ਡਾਕਟਰ ਸਾਹਿਬ, ਅਸੀਂ ਬੀਬੀ ਨਰਲੇਪ ਕੌਰ ਸੰਧੂ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਉਹਨਾਂ ਨੇ ਸਾਨੂੰ ਲਿਖਿਆ ਪ੍ਰੋਗਰਾਮ, ਉਹ ਦੇਖਦੇ ਨੇ ਜੀ, ਔਰ ਜਿਹੜਾ ਨੁਕਤਾ ਉਹਨਾਂ ਨੇ ਉਠਾਇਆ ਉਹ ਬਹੁਤ ਵੈਲਿਡ ਹੈ। ਉਹ ਸਿਰਫ ਇੱਕ ਥਾਂ ਤੇ ਨਹੀਂ ਜਾਂ ਸਿਰਫ ਉਹਨਾਂ ਦੇ ਅਨੁਭਵ 'ਚ ਨਹੀਂ ਜੀ। ਮੈਂ ਇਸ ਵੀਕਐਂਡ ਸਟੇਟ ਆਫ ਮਿਸ਼ੀਗਨ 'ਚ ਸੀ, 2 ਆਡਟ ਸਮਾਗਮ, ਇੱਕ ਬੈਟਲ ਕ੍ਰੀਕ ਜੀ, ਇੱਕ ਕਲਾਮਾਜ਼ੂ 'ਚ ਹੋਏ ਜੀ। ਤੇ ਉੱਥੇ ਵੀ ਵਿਚਾਰ ਚਰਚਾ ਦੇ ਵਿੱਚ ਜਿੱਥੇ ਤੁਸੀਂ ਬੈਠੋ ਗੱਲ ਤਾਂ ਇਹੀ ਹੁੰਦੀ ਹੈ ਜੀ ਕਿ ਫਲਾਂ ਜਿਹੜਾ ਭਾਈ ਉਹ ਕਿਉਂ ਇੰਨਾ ਐਕਟਿਵ ਸੀ ਜਵਾਨੀ ਦੇ ਵੇਲੇ ਪੰਥਕ ਮਸਲਿਆਂ 'ਚ, ਫਿਰ ਹੁਣ ਕਿਉਂ ਪਤਤ ਕਿਉਂ ਹੈ ਜਾਂ ਦੂਸਰਾ ਕਿਉਂ ਹੈ ਜੀ ਜੀ। ਤੇ ਬਹੁਤ ਵਾਰੀ ਜਿਹੜੀ ਇਹ ਕਹਾਣੀ ਫਿਰ ਇਹੀ ਸੁਣਨ 'ਚ ਮਿਲਦੀ ਹੈ ਕਿ ਜੀ ਉਹ ਤਾਂ ਉਹਦੇ ਤਾਂ ਅੱਜ ਵੀ ਜਜ਼ਬਾਤ ਉਹੀ ਨੇ ਤੇ ਉਹਨਾਂ ਦੀ ਜਿਹੜੀ ਹੈ ਸਿੰਘਣੀ ਜੀ, ਇੱਦਾਂ ਦੇ ਮਾਮਲੇ ਤਾਂ ਸਿੰਘਣੇ ਵੀ ਪਤਾ ਨਹੀਂ ਕਿੰਨਾ ਕੁ ਕਹਿਣਾ ਬਣਦਾ, ਪਤਨੀ ਕਹਿ ਦਿੰਦੇ ਕਿ ਉਹ ਉਹਨਾਂ ਨੂੰ ਇਹ ਹੈ ਕਿ ਜੀ ਨਹੀਂ ਇਹ ਨਹੀਂ ਕਰਨਾ ਹੈ ਜੀ ਜੀ। ਸੋ ਕੁਝ ਮਾਮਲਿਆਂ 'ਚ ਅਦਰਵਾਈਜ਼ ਵੀ ਹੁੰਦਾ ਜਿੱਥੇ ਬੀਬੀਆਂ ਸ਼ਰਧਾਵਾਨ ਗੁਰਸਿੱਖੀ ਭਾਵਨਾ 'ਚ ਪਰਪੱਕ ਹੁੰਦੀਆਂ ਨੇ, ਅੰਮ੍ਰਿਤਧਾਰੀ ਜੀਵਨ ਉਹਨਾਂ ਦਾ ਵਿਆਹ ਤੋਂ ਪਹਿਲਾਂ ਹੁੰਦਾ ਜੀ, ਤੇ ਘਰ ਜਿਹੜਾ ਸ਼ਰਾਬ ਕਬਾਬ ਦਾ ਕਲਚਰ ਹੁੰਦਾ ਪਰ ਪਹਿਲੇ ਕੇਸ ਦੀਆਂ ਜਿਹੜੀਆਂ ਇਨਸੀਡੈਂਟਸ ਨੇ ਜਾਂ ਵਾਕਿਆਤ ਨੇ ਉਹ ਜ਼ਿਆਦਾ ਸੁਣਨ ਨੂੰ ਮਿਲ ਰਹੇ ਨੇ, ਜਿਹੜੀ ਇੱਕ ਦੁੱਖ ਦੀ ਗੱਲ ਹੈ ਮੇਰੇ ਲਈ। ਇਸ ਲਈ ਵੀ ਹੋਰ ਵੀ ਦੁੱਖ ਹੁੰਦਾ ਹੈ ਕਿਉਂਕਿ ਮੈਂ ਜਿੱਥੇ ਸਿੱਖ ਇਤਿਹਾਸ ਵਿੱਚ ਸਿੱਖ ਬੀਬੀਆਂ ਦੇ ਰੋਲ ਦੀ ਗੱਲ ਬੜੇ ਮਾਣ ਨਾਲ ਕਰਦਾ ਜੀ, ਉੱਥੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਿੱਥੇ ਕਿ ਬੀਬੀਆਂ ਦੇ ਹੱਕਾਂ ਦੀ ਗੱਲ ਹੈ ਮੈਂ ਜ਼ਿਆਦਾ ਵੋਕਲ ਹੁੰਦਾ ਬਹੁਤ ਸਾਰਿਆਂ ਨਾਲੋਂ। ਕੋਈ ਔਰ ਇਹ ਅੱਜ ਦੀ ਗੱਲ ਨਹੀਂ ਹੈ, ਮੇਰੀ ਇਹ ਕਨਵਿਕਸ਼ਨ ਹੈ, ਫੇਥ ਹੈ ਜੀ। ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੈ ਜਾਂ ਕਿਸੇ ਤੋਂ ਵੋਟਾਂ ਨਹੀਂ ਲੈਣੀਆਂ ਹੈ ਜੀ ਜੀ, ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਬੀਬੀਆਂ ਨਾਲ ਹਿਸਟਰੀ 'ਚ ਧੱਕਾ ਹੋਇਆ ਹੈ ਔਰ ਅੱਜ ਵੀ ਜਿਹੜਾ ਸਾਡਾ ਸਮਾਜ ਹੈ ਉਹਨਾਂ ਪ੍ਰਤੀ ਕਰੂਅਲ ਪਹੁੰਚ ਰੱਖਦਾ ਹੈ ਜੀ। ਪਰ ਜਦੋਂ ਇਸ ਕਿਸਮ ਦੇ ਵਾਕਿਆਤ ਹੁੰਦੇ ਨੇ ਫਿਰ ਮੈਂ ਵੀ ਸੋਚਣ 'ਤੇ ਮਜਬੂਰ ਹੁੰਦਾ ਹੈ ਕਿ ਇਹ ਜਿਹੜਾ ਰੁਝਾਨ ਹੈ, ਕਿਉਂਕਿ ਸ਼ਰਾਬ ਜਾਂ ਐਬ ਜਾਂ ਕਮਜ਼ੋਰੀਆਂ ਅੰਗਰੇਜ਼ਾਂ ਨੇ ਸ਼ਰਾਬ ਕਾਫੀ ਪੋਪੂਲਰਾਈਜ਼ ਕੀਤੀ, ਆਰਮੀ 'ਚ ਲਿਆਂਦੀ, ਸਾਡੀ ਲਾਈਫ 'ਚ ਆਈ ਸਿਵਲੀਅਨ ਜੀ। ਅੰਗਰੇਜ਼ਾਂ ਨੇ ਅਫੀਮ ਦੇ ਠੇਕੇ ਵੀ ਖੋਲ੍ਹੇ। ਅੱਜ ਜਿਨ੍ਹਾਂ ਦੇ ਕੋਲ ਹਕੂਮਤ ਆਈ ਹੈ ਉਹਨਾਂ ਨੇ ਤਾਂ ਡਰੱਗਸ ਜਿਹੜੀਆਂ ਨੇ ਉਹਨਾਂ ਨੂੰ ਇਸ ਵੱਡੇ ਪੈਮਾਨੇ 'ਤੇ ਪੰਜਾਬ 'ਚ ਲਿਆਂਦਾ ਹੈ ਕਿ ਵੀ ਸਾਰੀ ਜਵਾਨੀ ਦਾ ਬੇੜਾ ਗਰਕ ਕਰ ਰਹੇ ਨੇ ਜੀ ਜੀ। ਪਰ ਉਹਨਾਂ ਅਸੀਂ ਜਿਹੜੇ ਬੀਤਿਆਂ ਦੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਵਿੱਚ ਸਿੱਖ ਬੀਬੀਆਂ ਦਾ ਸਿਦਕ ਔਰ ਸਬਰ ਜੀ ਉਹ ਹਮੇਸ਼ਾ ਕਾਇਮ ਸੀ। ਔਰ ਇਸ ਲਈ ਜੇ ਘਰ ਵਾਲਾ ਕੋਈ ਕਿਸੇ ਕਮਜ਼ੋਰੀ ਦਾ ਵੀ ਸ਼ਿਕਾਰ ਹੈ ਐਬ ਪੱਖੋਂ ਜੀ, ਤੇ ਬੀਬੀਆਂ ਪੂਰੀ ਗੁਰੂ ਦੇ ਉੱਤੇ ਸ਼ਰਧਾਵਾਨ ਬੱਚਿਆਂ ਨੂੰ ਉਸੇ ਫੇਥ ਦੇ ਨਾਲ ਹੀ ਰੇਜ਼ ਕਰਦੀਆਂ ਸੀ। ਔਰ ਉਸ ਬੀਬੀਆਂ ਦੀ ਸਿਦਕ ਦੀ ਬਦੌਲਤ ਉਹ ਜਿਹੜੇ ਡਿੱਗਦੇ ਢਹਿੰਦੇ ਮਰਦ ਵੀ ਸੀ ਉਹ ਵਾਪਸ ਮੁੜ ਆਉਂਦੇ ਸੀ ਇੱਕ ਸਟੇਜ ਤੇ। ਉਹਨਾਂ ਦੀ ਆਤਮਾ ਵੀ ਉਹਨਾਂ ਨੂੰ ਕਹਿਣ ਲੱਗ ਜਾਂਦੀ ਸੀ ਵੀ ਨਹੀਂ ਇਹ ਨਹੀਂ। ਤੇ ਅੱਜ ਜੇ ਰੁਝਾਨ ਇੱਕ ਉਲਟ ਪਾਸੇ ਹੈ, ਜਿਵੇਂ ਉਹਨਾਂ ਨੇ ਕਿਹਾ ਵੀ ਕਾਰਨ ਕੀ ਹੈ, ਕਾਰਨ ਮੈਂ ਇਹ ਸਮਝਦਾ ਵੀ ਇੱਕ ਤਾਂ ਲੰਬਾ ਵਕਤ ਦਾ ਜਿਹੜਾ ਦਬਾਅ ਹੈ ਕਿਸੇ ਵੀ ਚੀਜ਼ ਤੇ ਤੁਸੀਂ ਰੱਖਦੇ ਹੋ, ਉਹ ਜਦੋਂ ਜਿਹੜੀ ਚੀਜ਼ ਅੰਡਰ ਪ੍ਰੈਸ਼ਰ ਹੁੰਦੀ ਹੈ ਜਦੋਂ ਉਹਦਾ ਢੱਕਣ ਚੁੱਕਿਆ ਜਾਂਦਾ ਤੇ ਫਿਰ ਉਹਦਾ ਥਰਸਟ ਬੈਕ ਹੁੰਦਾ ਹੈ। ਇਹ ਇੱਕ ਜਨਰਲ ਰਿਐਕਸ਼ਨ ਹੁੰਦਾ ਹੈ ਸਿਚੁਏਸ਼ਨ ਨੂੰ ਜੀ। ਦੂਸਰਾ ਮੈਂ ਸਮਝਦਾ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਸਿੱਖੀ ਵੈਲਿਊਜ਼ ਆਪਣੇ ਬੱਚਿਆਂ ਨੂੰ, ਪਹਿਲੀ ਜਨਰੇਸ਼ਨ ਜਿਹੜੀਆਂ ਬੀਬੀਆਂ ਅੱਜ ਕਮਜ਼ੋਰੀ ਦਿਖਾ ਰਹੀਆਂ ਨੇ ਜੀ, ਉਵੇਂ ਨਹੀਂ ਦੇ ਸਕੇ ਜਿੱਥੇ ਕਿ ਪ੍ਰਾਈਡ ਜਾਂ ਫਖਰ ਹੋਏ ਕਿ ਸਿੱਖ ਹੋਣ ਦਾ ਕਿੰਨਾ ਫਖਰ ਹੈ ਜੀ ਜੀ। ਉਹਨਾਂ 'ਚ ਬਹੁਤ ਸਾਰੀਆਂ ਅਜੇ ਪਰਪੱਕ ਨਹੀਂ ਨੇ ਥਾਟ ਦੇ ਪ੍ਰੋਸੈਸ ਤੋਂ, ਬੰਦੇ ਵੀ ਪਰਪੱਕ ਨਹੀਂ ਨੇ ਕਿਉਂਕਿ ਜਦੋਂ ਅਸੀਂ ਵੈਸਟਰਨ ਸੁਸਾਇਟੀ ਜਾਂ ਥਾਟ ਨਾਲ ਦੇਖਦੇ ਹੋ ਅਸੀਂ ਮਾੜੀ ਮੋਟੀ ਇਹਨਾਂ ਦੀ ਅਖੌਤੀ ਆਜ਼ਾਦੀ ਕਿ ਜੀ ਬੜੀ ਆਜ਼ਾਦੀ ਹੈ, ਫਰੀਡਮ ਹੈ, ਕੋਈ ਕਾਰ ਚਲਾਉਣ ਲੱਗ ਗਏ, ਕੋਈ ਦੂਜਾ ਹੋ ਗਿਆ, ਜੌਬ ਮਿਲ ਗਿਆ ਭਾਵੇਂ ਟੋਲ ਦੇ ਉੱਤੇ ਹੀ ਹੁੰਦਾ ਜੀ, ਉਸ ਸਾਰੇ 'ਚੋਂ ਅਸੀਂ ਇੱਕ ਨਵੀਂ ਕਿਸਮ ਦੀ ਫਰੀਡਮ ਦੇਖੀ ਜੀ। ਤੇ ਉਹਦੇ 'ਚੋਂ ਲੱਗਦਾ ਕਿ ਜੀ ਨਹੀਂ ਉਹ ਵੈਲਿਊਜ਼ ਕੀ ਨੇ, ਇਹ ਤਾਂ ਸਾਰਾ ਬੈਕਵਰਡ ਹੋਣਾ ਜੀ। ਇੱਕ ਤਾਂ ਸਾਨੂੰ ਜਿਸ ਮੈਜੋਰਟੀ ਸੁਸਾਇਟੀ 'ਚ ਅਸੀਂ ਰਹਿ ਰਹੇ ਹਾਂ ਉੱਥੇ ਜਾਂ ਉਹਦੇ 'ਚੋਂ ਆਏ ਉਹਨਾਂ ਨੇ ਇਹ ਪ੍ਰਭਾਵ ਦਿੱਤਾ ਸੀ ਜੀ ਕਿ ਬਈ ਇਹ ਜਿਹੜਾ ਵਾਲਾਂ ਨਾਲ ਜਾਂ ਦੂਜਾ ਬੰਦਾ ਸੋਹਣਾ ਨਹੀਂ ਹੈ ਜੀ।
ਜਾਂ ਬੁੱਢਾ ਲੱਗਦਾ ਹੈ ਜੀ ਜਾਂ ਦੂਸਰਾ, ਇਹ ਸਾਰੇ ਪ੍ਰਭਾਵ ਉਸ ਮੈਜੋਰਟੀ ਕਲਚਰ ਨੇ ਦਿੱਤੇ ਜਿਹਨੂੰ ਹੌਲੀ ਹੌਲੀ ਸਿੱਖਾਂ ਨੇ ਕਬੂਲਿਆ ਉਹਦੇ ਪ੍ਰਭਾਵ ਨੂੰ ਜੀ। ਫਿਲਮਾਂ ਦੇ ਵਿੱਚ ਜਿਸ ਕਿਸਮ ਦਾ ਅਸੀਂ ਕੋਈ ਟੈਕਸੀ ਡਰਾਈਵਰ ਬਣਾ ਦਿੱਤਾ, ਕੋਈ ਜੋਕਰ ਬਣਾ ਦਿੱਤਾ, ਕੋਈ ਫਨੀ ਜਿਹਾ ਕਰੈਕਟਰ ਬਣਾ ਦਿੱਤਾ ਹੈ, ਉਹਦੇ ਥੱਲੇ ਵੀ ਇੱਕ ਪਾਰਟ ਜਿਹੜਾ ਉਹ ਥੱਲੇ ਨੂੰ ਚਲਾ ਗਿਆ ਜੀ। ਔਰ ਅੱਜ ਦੇ ਯੁੱਗ ਦੇ ਵਿੱਚ ਔਰ ਖਾਸ ਤੌਰ ਤੇ ਬਾਹਰ ਜਦੋਂ ਬੀਬੀਆਂ ਇਸ ਪਾਸਿਓਂ ਰੈਜ਼ਿਸਟ ਕਰਨ ਕਿ ਜੀ ਉਹਨਾਂ ਦਾ ਪਤੀ ਸਿੱਖੀ ਸਰੂਪ ਚ ਨਾ ਆਏ ਤੇ ਉਹਦੇ ਚ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੀ ਇਹ ਸਿੱਖੀ ਸਰੂਪ ਹੋਏਗਾ, ਪਾਠ ਕਰੇਗਾ, ਧਾਰਮਿਕ ਜ਼ਿਆਦਾ ਹੋਏਗਾ, ਸਾਡੇ ਤੇ ਵੀ ਪਾਬੰਦੀਆਂ ਲੱਗਣਗੀਆਂ, ਸਾਡਾ ਬਿਊਟੀ ਪਾਰਲਰ ਜਾਣਾ ਬੰਦ ਹੋ ਜਾਏਗਾ, ਸਾਡਾ ਕੋਈ ਹੋਰ ਨੱਚਣ ਗਾਣਾ ਬੰਦ ਹੋ ਜਾਏਗਾ, ਜਾਂ ਜੋ ਅੱਜ ਪਾਰਟੀਆਂ ਦੇ ਨਾਂ ਥੱਲੇ ਲਚਰਪੁਣਾ ਹੁੰਦਾ ਹੈ ਇਹਦੇ 'ਚ ਰੁਕਾਵਟ ਹੋਏਗੀ। ਸੋ ਮੈਂ ਸਮਝਦਾ ਵੀ ਇੱਕ ਕਾਰਨ ਤਾਂ ਇਹ ਜੀ, ਪਰ ਇਲਾਜ ਦਾ ਕੀ ਹੈ? ਇਲਾਜ ਤਾਂ ਮੈਂ ਇਹੀ ਸਮਝਦਾ ਵੀ ਇਹ ਖੁਦ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਬੱਚੀਆਂ ਡਰੱਗਸ ਦਾ ਸ਼ਿਕਾਰ ਨਾ ਹੋਣ ਜੀ, ਜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਬੱਚੀਆਂ ਚੰਗੇ ਸਿਟੀਜ਼ਨ ਵੀ ਬਣਨ ਇਹਨਾਂ ਮੁਲਕਾਂ ਦੇ ਜੀ, ਚੰਗੇ ਆਗਿਆਕਾਰੀ ਸਾਡੇ ਪੁੱਤਰ ਧੀਆਂ ਵੀ ਰਹਿਣ, ਬੁਢਾਪੇ ਦੇ ਵਿੱਚ ਵੀ ਸਾਡੀ ਜਿਹੜੀ ਆ ਉਹ ਸੇਵਾ ਸੰਭਾਲ ਵੱਲ ਹੋਣ, ਫਿਰ ਸਿੱਖ ਹੋਣਾ ਤੇ ਸਿੱਖ ਬਣਾਉਣਾ ਬੱਚਿਆਂ ਬੱਚੀਆਂ ਨੂੰ, ਜਾਂ ਜੇ ਪਤੀ ਹੋਏਗਾ ਜ਼ਾਹਰ ਹੈ ਉਹਨਾਂ ਨੂੰ ਆਪਣਾ ਡਰ ਹੁੰਦਾ ਹੈ ਕਿ ਜੇ ਆਪਣੀ ਪੋਨੀ ਟੇਲ ਬਣਾਈ ਹੋਈ ਹੈ ਤੇ ਉਹ ਕੱਲ ਨੂੰ ਬੰਦ ਹੋਏਗਾ। ਸੋ ਇਹ ਕਈ ਫੈਕਟਰ ਰਲੇ ਹੋਏ ਨੇ, ਪਰ ਮੈਂ ਸਮਝਦਾ ਵੀ ਜੇ ਸਿੱਖੀ ਵੈਲਿਊਜ਼ ਹੋਣਗੀਆਂ ਪਰਿਵਾਰ ਦੇ ਵਿੱਚ, ਬੱਚਿਆਂ ਬੱਚੀਆਂ 'ਚ ਹੋਣਗੀਆਂ, ਇਹ ਇੱਕ ਆਦਰਸ਼ ਸਮਾਜ ਦੇ ਲਈ, ਆਦਰਸ਼ ਸੁਸਾਇਟੀ ਦੇ ਲਈ ਬੜੀ ਇੰਪੋਰਟੈਂਟ ਗੱਲ ਹੈ। ਨਹੀਂ ਤਾਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਜੀ ਉਹਨਾਂ ਨੇ ਕੋਈ ਨਵੀਂ ਫਰੀडम ਲੱਭ ਲਈ ਹੈ ਤੇ ਉਹਦੇ 'ਚ ਸਿੱਖੀ ਉਸ ਫਰੀडम ਦੇ ਰਸਤੇ ਦੀ ਰੁਕਾਵਟ ਹੈ, ਫਿਰ ਇਸ ਗੱਲ ਬਾਰੇ ਭੁੱਲ ਜਾਓ ਵੀ ਬੱਚੇ ਬੱਚੀਆਂ ਕੋਈ ਤੁਹਾਡੇ ਨਾਲ ਲਾਇਲ ਨੇ ਜਾਂ ਉਹਨਾਂ ਨੇ ਕੋਈ ਚੰਗੇ ਰਸਤੇ ਤੇ ਰਹਿਣਾ ਹੈ ਜਾਂ ਦੂਜੇ, ਫਿਰ ਉਵੇਂ ਹੀ ਹੋਏਗਾ ਜੋ ਅੱਜ ਬਹੁਤ ਸਾਰੇ ਸਪੈਨਿਸ਼ ਔਰ ਜਿਹੜੀ ਇੱਥੇ ਤੀਸਰੀ ਚੌਥੀ ਜਨਰੇਸ਼ਨ ਵਾਲੇ ਆਪਣੇ ਲੋਕ ਆਏ ਜਿਨ੍ਹਾਂ ਨੇ ਇਸ ਕਿਸਮ ਦੀ ਅਹਿਮੀਅਤ ਨੂੰ ਨਹੀਂ ਸਮਝਿਆ, ਤੇ ਜਿਹੜੇ ਬੱਚੇ ਬੱਚੀਆਂ ਸਿੱਖੀ ਵਾਲੇ ਪਾਸੇ ਤੁਰੇ ਨੇ ਉਹ ਪੜ੍ਹਾਈ 'ਚ ਵੀ ਐਕਸੈਲ ਕਰਦੇ ਨੇ, ਉਹ ਅੱਗੇ ਵੀ ਨਿਕਲਦੇ ਨੇ, ਕਾਮਯਾਬ ਵੀ ਹੁੰਦੇ ਨੇ, ਉਹਨਾਂ ਘਰਾਂ ਦੇ ਵਿੱਚ ਵੀ ਇੱਕ ਪੀਸ ਸ਼ਾਂਤੀ ਹੁੰਦੀ ਹੈ। ਸੋ ਮੈਂ ਸਮਝਦਾ ਵੀ ਇਸ ਪੱਖ ਨੂੰ ਬੀਬੀਆਂ ਨੂੰ ਹੀ ਵਿਚਾਰਨਾ ਪਏਗਾ ਔਰ ਕਿ ਭਾਈ ਇਹਦੇ 'ਚ ਉਹਨਾਂ ਦਾ ਵੀ ਭਲਾ ਹੈ, ਕੌਮ ਦਾ ਵੀ ਭਲਾ ਹੈ, ਔਰ ਜਿਸ ਇਤਿਹਾਸ ਦੇ ਵਿੱਚ ਇੰਨੇ ਮਹਾਨ ਸਾਡੇ ਕਰੈਕਟਰ ਨੇ ਬੀਬੀਆਂ ਦੇ, ਨਾਇਕਾਵਾਂ ਨੇ ਸਾਡੀਆਂ ਹਿਸਟਰੀ ਦੀਆਂ ਜੀ, ਇਹ ਉਹਨਾਂ ਵੱਲ ਪਿੱਠ ਦਿਖਾ ਕੇ ਅਸੀਂ ਕਿਸ ਕਿਸਮ ਦੀ ਫਰੀडम ਨੂੰ ਜਿਹੜਾ ਉਹ ਸਮਝਦੇ ਹਾਂ ਵੀ ਉਹਦੇ ਨਾਲ ਅਸੀਂ ਕੋਈ ਕਲਿਆਣ ਕਰ ਲਾਂਗੇ ਆਪਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਅਸੀਂ ਈਮੇਲ ਦਾ ਸਿਲਸਿਲਾ ਬੰਦ ਕਰਕੇ ਸਵਾਲ ਜਵਾਬ ਵੱਲ ਵਧਦੇ ਹਾਂ। ਅੱਜ 22 ਜੁਲਾਈ 2013 7 ਸਾਵਣ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਦੇਖੋ, ਜਿਹੜਾ ਬੀਤਿਆ ਕੱਲ ਸੀ ਉਹ ਮੀਰੀ ਪੀਰੀ ਦਿਵਸ ਸੀ, ਗੁਰੂ ਹਰਗੋਬਿੰਦ ਸਾਹਿਬ ਦਾ ਸ਼ਸਤਰ ਧਾਰਨ ਦਿਵਸ, 21 ਜੁਲਾਈ ਦਾ ਦਿਨ ਜੀ। ਔਰ ਜਿਵੇਂ ਮੈਂ ਦੱਸਿਆ ਵੀ ਮਿਸ਼ੀਗਨ ਦੇ ਸਾਡੇ ਦੋਨੋਂ ਹੀ ਸਮਾਗਮ ਸ਼ਨੀਚਰਵਾਰ ਬੈਟਲ ਕ੍ਰੀਕ, ਐਤਵਾਰ ਗੁਰਦੁਆਰਾ ਸਾਹਿਬ ਕਲਾ ਮਾਜ਼ੂ ਜੀ ਇਸੇ ਥਾਟ ਨੂੰ ਸਮਰਪਿਤ ਸਨ ਜੀ। ਇਹ ਸਾਡੇ ਇਤਿਹਾਸ ਦਾ ਬੜਾ ਵਿਲੱਖਣ ਦਿਨ ਜੀ, ਜਿਸ ਦਿਨ ਗੁਰੂ ਨਾਨਕ ਸਾਹਿਬ ਦੀ ਰਾਜਯੋਗ ਦੀ ਭਗਤੀ ਸ਼ਕਤੀ ਦੀ ਵਿਚਾਰਧਾਰਾ ਨੂੰ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨ ਕੇ, ਜਿਹੜੀਆਂ ਕਿ ਬਾਬਾ ਬੁੱਢਾ ਜੀ ਨੇ ਪਹਿਨਾਈਆਂ, ਜਿਹੜੇ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਲਗਾਤਾਰਤਾ ਨਾਲ 6 ਜਾਮਿਆਂ 'ਚ ਜਿਹੜੀ ਗੁਰਗੱਦੀ ਨਾਲ ਜੁੜੀਆਂ ਰਸਮਾਂ ਨੇ ਉਹ ਅਦਾ ਕਰਦੇ ਸਨ ਜੀ। ਔਰ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖਤ ਸਿਰਜਿਆ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਜੀ। ਔਰ ਉਹਦਾ ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ ਜੀ। ਸੋ ਅਕਾਲ ਤਖਤ 4 ਸਦੀਆਂ ਤੋਂ ਸੱਚ, ਹੱਕ, ਇਨਸਾਫ ਦਾ ਪਹਿਰੇਦਾਰ ਹੈ। ਔਰ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਹੈ ਉਹ ਸਿੱਖ ਕੌਮ ਦੀ ਬੇਸਿਕ ਗਾਈਡਲਾਈਨ ਹੈ। 2 ਉਹ ਪਿਲਰ ਨੇ ਮੀਰੀ ਤੇ ਪੀਰੀ ਦੇ, ਜਿਨ੍ਹਾਂ ਦੇ ਉੱਤੇ ਸਿੱਖ ਫਲਸਫਾ ਖੜਾ ਹੈ ਜੀ। 1685 ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੌਂਟਾ ਸਾਹਿਬ ਦੇ ਵਿੱਚ ਕਿਲੇ ਦੀ ਉਸਾਰੀ ਆਰੰਭੀ ਜੀ। ਪੌਂਟਾ ਨਾਨ ਰਿਆਸਤ ਦੇ ਵਿੱਚ ਉਹਨਾਂ ਦੇ ਸੱਦੇ ਤੇ ਹੀ ਰਾਜੇ ਦੇ ਗੁਰੂ ਸਾਹਿਬ ਉੱਥੇ ਗਏ ਜੀ। ਔਰ ਬੇਸ਼ੱਕ ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਉਸ ਦੇ ਮਹਿਲਾਂ 'ਚ ਠਹਿਰਾਵ ਕਰਨ, ਪਰ ਗੁਰੂ ਨਾਨਕ 10ਵੇਂ ਪਾਤਸ਼ਾਹ ਜਮਨਾ ਦੇ ਕੰਢੇ ਜਿਹੜਾ ਉਹਨਾਂ ਨੂੰ ਇਹ ਥਾਂ ਬੜੀ ਰਮਣੀਕ ਸੀ, ਪਸੰਦ ਆਈ, ਉੱਥੇ ਉਹਨਾਂ ਨੇ ਆਪਣੇ ਪੈਰ ਗੱਡੇ। ਪੌਂਟੇ ਦਾ ਵਰਡ ਸ਼ੁਰੂ ਹੀ ਪੌਂਟ ਟਿਕਾ ਤੋਂ ਹੋਇਆ ਕਿ ਪੈਰ ਟਿਕੇ ਜੀ ਜੀ। ਔਰ ਉੱਥੇ ਉਹਨਾਂ ਨੇ ਫਿਰ ਕਿਲਾ ਵੀ ਬਣਾਇਆ ਜੀ। 52 ਕਵੀ, ਉਹ ਸਾਰਾ ਮਾਹੌਲ ਪਹਾੜੀ ਵਾਦੀ, ਤੇ ਇੱਥੇ ਹੀ ਉਹਦੇ ਨੇੜੇ ਹੀ ਭੰਗਾਣੀ ਦਾ ਮੈਦਾਨ ਹੈ, ਜਿੱਥੇ ਫਿਰ 19 ਵਰਿਆਂ ਦੀ ਉਮਰ 'ਚ 10ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਲੀਡ ਕੀਤਾ ਉਸ ਪਹਿਲੀ ਵਿਕਟਰੀ 'ਚ,
ਜਿਹੜੀ ਭੰਗਾਣੀ ਦੇ ਯੁੱਧ ਚੋਂ ਨਿਕਲੀ, ਜਿਹਦੇ ਚ ਕਿ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੋਰਸਿਸ ਨੂੰ ਸਿੱਖਾਂ ਨੇ ਹਰਾਇਆ। 1984 ਦੇ ਵਿੱਚ ਅਕਾਲ ਤਖਤ ਢਾਣ ਤੋਂ ਬਾਅਦ ਸਰਕਾਰ ਉਹਨੂੰ ਬਣਾਉਣਾ ਚਾਹੁੰਦੀ ਸੀ ਆਪ, ਪਰ ਉਹ ਸਿੱਖਾਂ 'ਚੋਂ ਕੋਈ ਟਰੇਟਰ ਲੱਭਦੀ ਸੀ ਕਿ ਜਿਹਨੂੰ ਅੱਗੇ ਲਾ ਕੇ ਜਿਹੜਾ ਉਹ ਸਰਕਾਰੀ ਲੇਬਰ ਹੀ ਉਹਨੂੰ ਬਣਾਏ। ਸੋ ਉਹਨਾਂ ਨੇ ਬੁੱਢਾ ਦਲ ਜਿਹੜਾ ਕਿ ਸੰਤਾ ਸਿੰਘ ਉਸ ਵੇਲੇ ਉਸ ਦਾ ਲੀਡਰ ਸੀ ਨਿਹੰਗ ਦਲ ਦਾ, ਉਹਨੂੰ ਅੱਗੇ ਲਾਇਆ। ਸੋ ਸਿੱਖਾਂ ਨੇ ਇਸ ਦਾ ਬੜਾ ਬੁਰਾ ਮੰਨਿਆ, ਇਹਨੂੰ ਪੰਥ 'ਚੋਂ ਅੱਜ ਦੇ ਦਿਨ ਖਾਰਜ ਕੀਤਾ ਗਿਆ। ਬਾਕੀ ਭਾਵੇਂ ਕਿ ਬਾਅਦ 'ਚ ਡਰਾਮੇਬਾਜ਼ੀ ਜਿਹੀ ਕਰਕੇ ਉਹਨੂੰ ਵਾਪਸ ਵੀ ਲੈ ਲਿਆ ਗਿਆ, ਹੁਣ ਤਾਂ ਮਰ ਗਿਆ ਜੀ, ਨਰਕਗਾਮੀ ਹੈ। 1906 ਦੇ ਵਿੱਚ ਪਹਿਲਾ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਸ ਦਾ ਨੀਂਹ ਪੱਥਰ ਰੱਖਿਆ ਜੀ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਹੁਣ 100 ਸਾਲ ਤੋਂ ਜ਼ਿਆਦਾ ਸਮਾਂ ਸਿੱਖਾਂ ਨੂੰ ਹੋ ਗਿਆ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੁਰਦੁਆਰੇ ਨੇ, ਪਰ ਪਹਿਲਾ ਗੁਰਦੁਆਰਾ ਨਾਰਥ ਅਮਰੀਕਾ ਦੇ ਵਿੱਚ 1906 ਚ ਹੋਂਦ ਚ ਆਇਆ ਜੀ। 1988 ਚ ਅੱਜ ਦੇ ਦਿਨ ਸਾਡੀ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਜਰਨੈਲ ਅਸੀਂ ਦੂਸਰੇ ਜਰਨੈਲ ਲਾਭ ਸਿੰਘ ਦੀ ਸ਼ਹਾਦਤ ਦੀ ਗੱਲ ਕੀਤੀ ਸੀ ਜੀ। ਦੂਸਰੀ ਵੱਡੀ ਫੋਰਸ ਜਿਹੜੀ ਖਾਲਿਸਤਾਨ ਲਿਬਰੇਸ਼ਨ ਫੋਰਸ, ਜਿਸ ਨੇ ਬਹਾਦਰੀ ਦੇ ਬੜੇ ਕੀਰਤੀਮਾਨ ਸਥਾਪਿਤ ਕੀਤੇ, ਭਾਈ ਅਵਤਾਰ ਸਿੰਘ ਬ੍ਰਹਮਾ ਜਿਨ੍ਹਾਂ ਦਾ ਸੰਬੰਧ ਪਿੰਡ ਸੁਰ ਸਿੰਘ ਦੇ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਨਾਲ ਰਿਹਾ ਸ਼ੁਰੂ ਦੇ ਵਿੱਚ, ਉੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ। ਪਰ ਬੜੇ ਬਹਾਦਰ ਯੋਧੇ ਹੋਏ, ਬੜੇ ਚੰਗੇ ਘੋੜ ਸਵਾਰ ਸੀ, ਇੱਕੋ ਵੇਲੇ 2 ਘੋੜਿਆਂ ਦੇ ਉੱਤੇ ਵੀ ਜਿਹੜਾ ਪੈਰ ਰੱਖ ਕੇ ਸਵਾਰੀ ਕਰਨੀ। ਔਰ ਇਹਨਾਂ ਨੇ ਐਸੀ ਦਹਿਸ਼ਤ ਉੱਥੋਂ ਦੇ ਇਲਾਕੇ CRPF ਔਰ ਫੌਜ ਦੇ ਜਿਹੜੀ ਹੈ ਉਹ ਦਿਲਾਂ 'ਚ ਪਾਈ ਹੋਈ ਸੀ ਕਿ ਉਹ ਆਪ ਟੈਕਸ ਜਾ ਕੇ ਦੇ ਕੇ ਆਉਂਦੇ ਸੀ ਕਿ ਵੀ ਖਾਲਿਸਤਾਨ ਦੀ ਚੌਂਕੀ ਲੱਗੀ ਹੈ ਤੇ ਟੈਕਸ ਦੇਣਾ ਹੈ, ਤੇ ਉਹ ਨਾਲ ਹੀ ਹੱਥ ਜੋੜ ਕੇ ਕਹਿੰਦੇ ਸੀ ਭਾਈ ਬ੍ਰਹਮਾ ਕੋ ਬੋਲੋ ਹਮੇ ਮਤ ਮਾਰੇ, ਕਿਉਂਕਿ ਇਹਨਾਂ ਨੇ ਬੜੀ ਬਦਤਮੀਜ਼ੀ ਕੀਤੀ ਸੀ CRPF ਨੇ ਪਿੰਡ ਬ੍ਰਹਮਪੁਰਾ 'ਚ ਜਾ ਕੇ ਪਿੰਡ ਵਾਸੀਆਂ ਨਾਲ, ਬੀਬੀਆਂ ਨਾਲ। ਤੇ ਫਿਰ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਜਿਹੜਾ ਸਬਕ ਸਿਖਾਇਆ ਉਹਨਾਂ ਨੂੰ CRPF ਨੂੰ, ਉਹਨੇ ਇੰਨਾ ਖੌਫ ਭਰਿਆ ਸੀ ਕਿ ਇਹ ਉੱਥੇ ਜਾ ਕੇ ਟੈਕਸ ਦਿੰਦੇ ਰਹੇ ਨੇ ਉਹਨਾਂ ਨੂੰ। ਇਹ ਇਹਨਾਂ ਦੀ ਸ਼ਹਾਦਤ ਜਿਹੜੀ ਹੈ ਬੜੇ ਐਸੇ ਅੰਦਾਜ਼ 'ਚ ਹੋਈ ਜਿਹਦੇ ਬਾਰੇ ਵੇਰਵੇ ਤਾਂ ਨਹੀਂ ਨੇ, ਪਰ ਐਸਾ ਕਿਹਾ ਜਾਂਦਾ ਹੈ ਕਿ ਲਾਗਲੇ ਦੇਸ਼ ਦੇ ਬਾਰਡਰ ਤੋਂ ਇੱਧਰਲੇ ਬਾਰਡਰ ਤੇ ਉਹ ਆ ਗਏ ਸੀ, ਲੇਕਿਨ ਕਿਸੇ ਮੁਖਬਰ ਨੇ ਜਿਹੜੀ ਹੈ ਸੂਹ ਦਿੱਤੀ, ਇਹਨਾਂ ਦਾ ਪਿੱਛਾ ਕੀਤਾ ਔਰ ਬਹਾਦਰੀ ਦੇ ਨਾਲ ਇਹ ਟਾਕਰਾ ਕਰਕੇ ਸ਼ਹੀਦ ਹੋਏ। ਸੋ ਅਵਤਾਰ ਸਿੰਘ ਬ੍ਰਹਮਾ ਦੀ ਫੋਟੋ ਅੱਜ ਵੀ ਜਿਹੜੀ ਕਿ ਇੱਕ ਬੜਾ ਗੁਰਮੁਖੀ ਉਹਨਾਂ ਦਾ ਚਿਹਰਾ ਹੈ, ਗੁਰਮੁਖ ਵਾਲਾ, ਉਹ ਘਰਾਂ ਦੇ ਉੱਤੇ ਲੱਗੀ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1298 ਦੇ ਵਿੱਚ ਅੰਗਰੇਜ਼ਾਂ ਨੇ ਸਕਾਟਸ ਨੂੰ ਹਰਾਇਆ ਫਾਕਲਿਸ਼ ਦੇ ਬੈਟਲ ਦੇ ਵਿੱਚ। 1739 ਚ ਤੁਰਕਾਂ ਨੇ ਹੋਲੀ ਰੋਮਨ ਐਮਪਾਇਰ ਨੂੰ ਹਰਾ ਕੇ ਯੂਗੋਸਲਾਵੀਆ ਤੇ ਕਬਜ਼ਾ ਕੀਤਾ। 1952 ਦੇ ਵਿੱਚ ਪੋਲੈਂਡ ਨੇ ਉਹ ਸੰਵਿਧਾਨ ਐਕਸੈਪਟ ਕੀਤਾ ਜਿਹੜਾ ਸੋਵੀਅਤ ਯੂਨੀਅਨ ਨੇ ਉਹਦੇ ਤੇ ਥੋਪਿਆ ਸੀ, ਕਿਉਂਕਿ ਈਸਟਰਨ ਯੂਰਪ ਸਾਰੇ ਦਾ ਸਾਰਾ ਸੋਵੀਅਤ ਇਨਫਲੂਐਂਸ ਚਲਾ ਗਿਆ ਸੀ। 1988 ਦੇ ਵਿੱਚ 500 ਅਮਰੀਕਾ ਦੇ ਸਾਇੰਸਦਾਨਾਂ ਨੇ ਇਸ ਗੱਲ ਦੀ ਸਹੁੰ ਖਾਧੀ ਕਿ ਵੀ ਜਿਹੜੀ ਪੈਂਟਾਗਨ ਵੱਲੋਂ ਜਰਮ ਵਾਰਫੇਅਰ ਦੀ ਨੀਤੀ ਬਣਾਈ ਜਾ ਰਹੀ ਹੈ ਉਹਦਾ ਬਿਲਕੁਲ ਬਾਈਕਾਟ ਕਰਨਗੇ। 2003 ਦੇ ਵਿੱਚ ਸਦਾਮ ਹੁਸੈਨ ਇਰਾਕ ਦਾ ਡਿਕਟੇਟਰ, ਜਿਹਨੇ ਆਪਣੇ ਦੋਨਾਂ ਮੁੰਡਿਆਂ ਦਾ ਨਾਂ ਹੀ ਹਿੰਦੂ ਰਵਾਇਤਾਂ ਮੁਤਾਬਕ ਉਦੇ ਤੇ ਕੁਸ਼ੇ ਰੱਖਿਆ ਹੋਇਆ ਸੀ, ਉਹਨਾਂ ਦੋਨਾਂ ਨੂੰ ਮਾਰ ਮੁਕਾਇਆ ਅਮਰੀਕੀ ਫੋਰਸਿਸ ਨੇ। 2009 ਦੇ ਵਿੱਚ ਹਿਸਟਰੀ 'ਚ ਸਭ ਤੋਂ ਵੱਡਾ ਸੂਰਜ ਗ੍ਰਹਿਣ, ਵੱਡਾ ਮਤਲਬ ਟਾਈਮ ਵਾਈਜ਼ 6 ਮਿੰਟ ਤੇ 38.8 ਸੈਕਿੰਡ ਦਾ ਏਸ਼ੀਆ ਤੇ ਪੈਸੀਫਿਕ ਓਸ਼ਨ ਦੇ ਉੱਪਰ ਲੱਗਾ ਔਰ 21 ਜੁਲਾਈ 2012 ਨੂੰ ਪ੍ਰਣਬ ਮੁਖਰਜੀ ਜਿਹੜਾ ਹੈ ਉਹ ਹਿੰਦੁਸਤਾਨ ਦਾ ਰਾਸ਼ਟਰਪਤੀ ਬਣਿਆ। ਸੋ ਇਹ ਗਲੋਬਲ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਬਾਰੇ ਜਾਣੂ ਕਰਵਾਇਆ ਅੱਜ ਦੇ ਦਿਨ ਦੀ। ਤੇ ਹੁਣ ਅਸੀਂ ਇੱਥੇ ਲੈਣਾ ਛੋਟਾ ਬ੍ਰੇਕ। ਵੀਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।